ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਡਾਕਟਰ ਇਲਾਮਾ ਇਕਬਾਲ ਬਹੁਤ ਵੱਡੇ ਜਿਹੜੇ ਫਿਲਾਸਫਰ ਨੇ ਉਹ ਹੋਏ ਨੇ ਜਿਨ੍ਹਾਂ ਨੇ ਜਿੱਥੇ ਮੁਹੰਮਦ ਅਲੀ ਜਿਨਾਹ ਨੂੰ ਪਾਕਿਸਤਾਨ ਬਣਾਉਣ ਲਈ ਪ੍ਰੇਰਿਤ ਕੀਤਾ, ਉੱਥੇ ਇਹ ਵੀ ਕਿਹਾ ਸੀ ਕਿ ਇੱਕ ਦਿਨ ਨਹਿਰੂ ਦੇ ਸਮਾਜਵਾਦ ਅਤੇ ਬ੍ਰਾਹਮਣਵਾਦ ਵਿਚਾਲੇ ਹਿੰਦੂਆਂ ਵਿੱਚ ਬਹੁਤ ਖੂਨ ਖਰਾਬਾ ਹੋਵੇਗਾ। ਸੋ ਅੱਜ ਹਾਲਾਤ ਉਸ ਦਿਸ਼ਾ ਵੱਲ ਜਾਂਦੇ ਨਜ਼ਰ ਆ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਲਾਮਾ ਇਕਬਾਲ ਬਹੁਤ ਵੱਡਾ ਨਾਂ ਹੈ। ਇਕੱਲੇ ਉਹ ਮਸ਼ਰਕ ਦੇ ਜਾਂ ਈਸਟ ਦੇ ਸ਼ਾਇਰ ਨਹੀਂ ਨੇ, ਉਹ ਇੱਕ ਵੱਡੇ ਥਿੰਕਰ, ਵਿਦਵਾਨ, ਫਿਲਾਸਫਰ। ਔਰ ਜੇ ਅਸੀਂ ਸਿੱਖਾਂ ਔਰ ਮੁਸਲਮਾਨਾਂ ਦੇ ਕੌਮੀ ਨਜ਼ਰੀਏ ਔਰ ਰੂਹਾਨੀ ਸਾਂਝਾਂ ਦੀ ਗੱਲ ਕਰੀਏ ਤਾਂ ਅਲਾਮਾ ਇਕਬਾਲ ਨੇ ਆਪਣੀ ਨਜ਼ਮ ਨਾਨਕ ਦੇ ਨਾਲ ਜਿਹੜੀ ਉਹਨਾਂ ਨੇ ਬਾਂਗੇ ਦਰਾ ਕਿਤਾਬ ਦੇ ਵਿੱਚ ਲਿਖੀ, ਉਹਨਾਂ ਰਿਸ਼ਤਿਆਂ ਨੂੰ ਹਮੇਸ਼ਾ ਲਈ ਜਿਹੜਾ ਹੈ ਅਜ਼ਲਾਂ ਤੱਕ ਉਹ ਉਹਨਾਂ ਨੂੰ ਪੀੜਾ ਕੀਤਾ ਹੈ। ਜਦੋਂ ਉਹਨਾਂ ਨੇ ਉਸ ਨਜ਼ਮ ਦੇ ਵਿੱਚ ਸਾਂਝਾਂ ਦੀ ਗੱਲ ਕਰਦੇ ਗੁਰੂ ਨਾਨਕ ਸਾਹਿਬ ਨੂੰ ਮਰਦੇ ਕਾਮਿਲ ਕਹਿ ਕੇ ਰੈਫਰ ਕੀਤਾ ਹੈ ਕਿ ਫਿਰ ਉਠੀ ਆਖਰ ਸਦਾ तौहीद की पंजाब से हिंद को एक मर्द कामिल ने जगाया ख्वाब से। बहुत सारे साडे वीर भैणां ये भी जानते हैं कि अलामा इकबाल ही सन जिन्हां ने मुस्लिम लीग के प्रेजिडेंट होने के नाते सब तो पहला जिन्हां ने सारे जहां से अच्छा हिंदुस्तान हमारा भी लिखा, पर ज्यों ज्यों वो डूंगे जिवें एक फिलासफर ਜਾਂ एक चिंतक ਜਾਂ एक ਜਗਿਆਸੂ ਆਪਣਾ ਰਸਤਾ ਤੈਅ ਕਰਦਾ, ਅੱਗੇ ਵੱਧਦਾ, ਹੌਲੀ 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 ਉਸ ਦੀਆਂ ਅੱਖਾਂ ਖੁੱਲਦੀਆਂ ਜਾਂਦੀਆਂ ਨੇ। ਅੰਦਰ ਦੀਆਂ ਅੱਖਾਂ ਤਾਂ ਰੱਬ ਦੀ ਰਹਿਮਤ ਨਾਲ ਹੀ ਖੁੱਲਦੀਆਂ, ਬਾਰੂਨੀ ਵੀ। ਤੇ ਫਿਰ ਤੁਹਾਨੂੰ ਇਹ ਰਿਅਲਾਈਜ਼ ਹੁੰਦਾ ਕਿ ਵੀ ਨਹੀਂ, ਤੁਹਾਡੀ ਇਹ ਪੋਜੀਸ਼ਨ ਨਹੀਂ, ਤੁਹਾਡੀ ਇਹ ਪੋਜੀਸ਼ਨ ਬਣਦੀ ਹੈ। ਔਰ ਉਹ 1930 ਤੱਕ ਪਹੁੰਚਦੇ ਆ, ਇਸ ਸਿੱਟੇ ਤੇ ਪਹੁੰਚ ਚੁੱਕੇ ਸੀ ਕਿ ਵੀ ਇਹ ਤਾਂ ਬੜਾ ਖਤਰਨਾਕ ਜਿਹੜਾ ਇਹਨਾਂ ਦਾ ਏਜੰਡਾ ਹੈ ਬ੍ਰਾਹਮਣਵਾਦ ਦਾ। ਔਰ ਜੇ ਅੰਗਰੇਜ਼ ਇੱਥੋਂ ਚਲੇ ਗਏ ਔਰ ਇਹਨਾਂ ਦੇ ਹੱਥ ਆਇਆ, ਔਰ ਜੋ ਕੁਝ ਸਪੇਨ ਦੇ ਵਿੱਚ ਮੁਸਲਮਾਨਾਂ ਦੇ ਨਾਲ ਹੋਇਆ ਸੀ, ਉੱਥੇ ਕਈ ਸਦੀਆਂ ਤੋਂ ਰਹਿੰਦੇ ਸੀ। ਜਦੋਂ ਇਨਕੁਇਜ਼ੀਸ਼ਨ ਹੋਈ ਤਾਂ ਉਹਨਾਂ ਨੇ ਸਫਾਇਆ ਕਰਤਾ ਯਹੂਦੀਆਂ ਦਾ ਵੀ, ਮੁਸਲਮਾਨਾਂ ਦਾ ਵੀ। ਪਰ ਇਹ ਲਫ਼ਜ਼ ਵੀ ਕਿਤੇ ਅਲਾਮਾ ਇਕਬਾਲ ਨੇ ਇਸਤੇਮਾਲ ਕੀਤੇ ਨੇ ਕਿ ਬਈ ਇਹ ਤਾਂ ਸਾਡੇ ਨਾਲ ਇਨਕੁਇਜ਼ੀਸ਼ਨ ਵਾਲਾ ਹਾਲ ਹੋਏਗਾ। ਸੋ ਪਹਿਲਾ ਥਾਟ ਜਿਹੜਾ ਉਹਨਾਂ ਨੇ, ਕਿਉਂਕਿ ਅਸੀਂ ਆਲਰੇਡੀ ਕੱਲ੍ਹ ਜ਼ਿਕਰ ਕੀਤਾ ਸੀ ਕਿ ਉਸ ਤੋਂ ਪਹਿਲਾਂ ਉਹ ਪਰਮਾਨੰਦ ਹੋਏ, ਉਹ ਸਾਵਰਕਰ ਹੋਏ, ਡਾਕਟਰ ਮੂੰਜੇ ਹੋਏ, ਲਾਜਪਤ ਰਾਏ ਹੋਏ। ਇਹਨਾਂ ਸਾਰਿਆਂ ਨੇ ਤਾਂ 1908-9 ਦੇ ਨੇੜੇ ਤੇੜਿਓਂ ਹੀ ਸ਼ੁਰੂ ਕਰ ਦਿੱਤਾ ਸੀ ਕਿ ਵੀ ਇਹਨਾਂ ਨੂੰ ਕੱਢੋ ਬਾਹਰ। ਔਰ 1920 ਤੱਕ ਪਹੁੰਚਦੇ ਆ ਗੋਲਵਲਕਰ ਔਰ ਸਾਵਰਕਰ ਐਡਵੋਕੇਸੀ ਕਰ ਰਹੇ ਸੀ ਕਿ ਜੋ ਹੱਲ ਨਾਜ਼ੀਆਂ ਨੇ ਯਹੂਦੀਆਂ ਦਾ ਲੱਭਿਆ, ਇਹੀ ਸਾਨੂੰ ਘੱਟ ਗਿਣਤੀਆਂ ਦਾ ਕਰਨਾ ਪਏਗਾ। ਸੋ ਅਲਾਮਾ ਇਕਬਾਲ ਆਪਣੀ ਦਿਵ ਦ੍ਰਿਸ਼ਟੀ ਨਾਲ ਵੀ ਔਰ ਵਰਲਡਲੀ ਵਿਜ਼ਡਮ ਦੇ ਨਾਲ ਵੀ 1930 'ਚ ਉਹਨਾਂ ਨੇ ਕਨਕਲੂਡ ਕਰ ਲਿਆ ਸੀ ਕਿ ਭਾਈ ਇਹ ਇਹਨਾਂ ਦੇ ਨਾਲ ਨਹੀਂ ਹੈ, ਸਾਨੂੰ ਆਪਣੇ ਅੱਡ ਮੁਲਕ ਦਾ ਹੀ ਜਿਹੜਾ ਹੈ ਉਹ ਉਸ ਦੇ ਪਾਸੇ ਤੁਰਨਾ ਚਾਹੀਦਾ। ਲੇਕਿਨ ਇਸ ਤੋਂ ਵੀ ਵੱਡੀ ਉਹਨਾਂ ਦੀ ਸਕਸੈਸ ਹੈ ਕਿ ਉਹਨਾਂ ਜਦੋਂ ਵੀ ਇੱਕ ਥਾਟ ਹੁੰਦਾ, ਇੱਕ ਖੁਆਬ ਹੁੰਦਾ, ਖਿਆਲ ਹੁੰਦਾ ਹੈ ਜਾਂ ਹਾਈਪੋਥਸਿਸ ਹੁੰਦਾ ਹੈ, ਇੱਕ ਹੁੰਦਾ ਵੀ ਉਹਨੂੰ ਹਕੀਕਤ 'ਚ ਕਿਵੇਂ ਬਦਲਣਾ, ਉਹ ਤਾਂ ਅਲਟੀਮੇਟਲੀ ਲੀਡਰਸ਼ਿਪ ਹੀ ਬਦਲਦੀ ਹੈ। ਸੋ ਉਸ ਪੀਰੀਅਡ ਦੇ ਵਿੱਚ ਜਿਹੜੀ ਲੀਡਰਸ਼ਿਪ ਸਰ ਸੈਯਦ ਅਹਿਮਦ ਖਾਨ ਜਿਨ੍ਹਾਂ ਨੇ ਐਜੂਕੇਸ਼ਨ ਰੈਵੋਲੂਸ਼ਨ ਲਿਆਂਦਾ, ਉਹਨਾਂ ਰਾਹੀਂ ਸਾਹਮਣੇ ਆਈ ਸੀ। ਔਰ ਦੂਜੀ ਉਹ ਤਾਂ ਸਾਰੀ ਇੰਡੀਅਨ ਨੈਸ਼ਨਲਿਸਟ ਬਣੇ ਹੋਏ ਸੀ, ਉਹ ਤਾਂ ਗਾਂਧੀ ਔਰ ਉਸ ਖਾਬ ਦੇ ਵਿੱਚ ਹੀ ਤੁਰੇ ਹੋਏ ਸੀ ਜੀ ਕਿ ਸਾਡੀਆਂ ਜਿਹੜਾ ਉਹ ਭਾਰਤ ਉਸ ਨੂੰ ਹੀ ਹਿੰਦੁਸਤਾਨ ਹੀ ਕਰਦੇ ਸੀ। ਸੋ ਉਹਨਾਂ ਨੇ ਔਰ ਇਸ ਲੈਵਲ ਦੇ ਲੋਕਾਂ ਨਾਲ ਡੀਲ ਕਰਨ ਲਈ ਗਾਂਧੀ, ਨਹਿਰੂ, ਪਟੇਲ, ਲਾਜਪਤ ਰਾਏ ਤਾਂ ਮਰ ਗਿਆ ਸੀ, ਔਰ ਇਹ ਜਿਹੜੀ ਸਾਰੀ ਕਲਾਸ ਹੈ ਸਾਵਰਕਰ, ਤੁਹਾਨੂੰ ਬੰਦਾ ਜਿਹੜਾ ਵਿਜ਼ਨਰੀ ਵੀ ਹੋਏ, ਮੈਨ ਆਫ ਇੰਟੈਗਰਿਟੀ ਵੀ ਹੋਏ, ਗੱਲ ਨੂੰ ਵੀ ਸਮਝਦਾ ਹੋਏ। ਸੋ ਉਸ ਪੀਰੀਅਡ ਦੇ ਵਿੱਚ ਜੇ ਉਹਨਾਂ ਦੀ ਨਜ਼ਰ ਪਈ ਤੇ ਉਹ ਮੁਹੰਮਦ ਅਲੀ ਜਿਨਾਹ ਤੇ ਸੀ ਜਿਹੜੇ ਸਫਲ ਵਕੀਲ ਸੀ। ਪਰ ਇੱਕ ਸਟੇਜ ਐਸੀ ਆਈ ਕਿ ਉਹ ਉਦੋਂ ਤਾਂ ਉਹ ਐਂਬੈਸਡਰ ਉਹਨਾਂ ਨੂੰ ਕਿਹਾ ਜਾਂਦਾ ਸੀ ਹਿੰਦੂ ਮੁਸਲਿਮ ਯੂਨਿਟੀ ਦਾ। ਉਸ ਸਾਰੇ ਚੋਂ ਨਿਕਲਦਿਆਂ ਉਹ ਉਪਰਾਮ ਹੋਣੇ ਸ਼ੁਰੂ ਹੋਏ, ਆਪਣੇ ਲੋਕਾਂ ਤੋਂ ਵੀ ਉਪਰਾਮ ਹੋਏ। ਔਰ ਇੱਕ ਸਟੇਜ ਦੇ ਉੱਤੇ ਜਾ ਕੇ ਉਹ ਯੂਕੇ ਦੇ ਵਿੱਚ ਉਹਨਾਂ ਨੇ ਰਹਿਣ ਦਾ ਮਨ ਬਣਾ ਲਿਆ। ਉੱਥੇ ਸ਼ਾਇਦ 2-3 ਸਾਲ ਉਹ ਰਹੇ। ਉੱਥੇ ਉਹ ਪਾਰਲੀਮੈਂਟ ਦੀ ਚੋਣ ਵੀ ਲੜਨਾ ਚਾਹੁੰਦੇ ਸੀ ਔਰ ਉੱਥੇ ਦੇ ਸਿਸਟਮ 'ਚ ਹੀ। ਔਰ ਇਸ ਗੱਲ ਦਾ ਅਲਾਮਾ ਇਕਬਾਲ ਨੂੰ ਅਹਿਸਾਸ ਸੀ ਕਿ ਵੀ ਜੇ ਸਾਡੀ ਕੌਮ ਦਾ ਕੋਈ ਬੇੜਾ ਪਾਰ ਇੱਥੇ ਕਰ ਸਕਦਾ
ਤੇ ਉਹ ਮਿਸਟਰ ਜਿਨ੍ਹਾਂ ਨੇ ਕਾਇਦ ਜਾਂ ਕਾਇਦੇ ਆਜ਼ਮ ਤਾਂ ਬਾਅਦ ਚ ਬਣੇ ਜਦੋਂ ਉਹਨਾਂ ਨੇ ਸੱਚਮੁੱਚ ਲੀਡਰਸ਼ਿਪ ਪ੍ਰੋਵਾਈਡ ਕੀਤੀ ਜੀ ਹੁਣ ਉਸ ਪੀਰੀਅਡ 'ਚ ਉਹਨਾਂ ਨੂੰ ਇਸ ਪਾਸੇ ਪ੍ਰੇਰਨ ਤੋਰਨ ਦੇ ਲਈ ਅਲਾਮਾ ਇਕਬਾਲ ਨੇ ਉਹਨਾਂ ਨੂੰ ਚਿੱਠੀਆਂ ਲਿਖੀਆਂ ਜਿਹੜੀਆਂ ਲੇਟਰ ਔਨ 47 ਤੋਂ ਬਾਅਦ ਉਹਨਾਂ ਨੂੰ ਇੱਕ ਬੁੱਕ ਫਾਰਮ ਦੇ ਵਿੱਚ ਸ਼ਾਇਦ ਕਾਇਦੇ ਆਜ਼ਮ ਨੇ ਛਪਵਾਇਆ ਹੋਏ ਜਾਂ ਜਿਹੜੀ ਹੈ ਇਕਬਾਲ ਬਾਈ ਹਾਫਿਜ਼ ਮਲਕ ਕੋਲੰਬੀਆ ਯੂਨੀਵਰਸਿਟੀ ਪ੍ਰੈਸ ਨੇ ਛਾਪਿਆ ਹੁਣ ਉਸ ਦੇ ਵਿੱਚ ਉਹਨਾਂ ਨੇ ਔਰ ਇਹ ਸੀ ਕਿ ਲੈਟਰਸ ਆਫ ਇਕਬਾਲ ਟੂ ਜਿਨਾ ਇਹ ਇੱਕ ਕਿਤਾਬਚੇ ਦੇ ਰੂਪ ਦੇ ਵਿੱਚ ਆਇਆ ਜੀ ਔਰ ਇਹ ਜਿਹੜੀ ਹੁਣ ਕੱਲਾ ਮੈਨੂੰ ਇਸ ਲਈ ਮੈਂ ਇਹਨੂੰ ਚੁਣਿਆ ਔਰ ਇਹ ਸਾਚੀ ਸਾਖੀ ਚ ਕੋਟ ਕੀਤਾ ਸਰ ਕਪੂਰ ਸਿੰਘ ਨੇ ਇਹ ਤਾਂ ਜੱਗ ਜਾਣਦਾ ਹੈ ਵੀ ਕਿਵੇਂ ਜਿਨ੍ਹਾਂ ਜਿਹੜੇ ਨੇ ਇਲਾਮਾ ਇਕਬਾਲ ਦੀ ਮੋਟੀਵੇਸ਼ਨ ਦੇ ਨਾਲ ਆਏ ਕਿਵੇਂ ਉਹਨਾਂ ਨੇ ਫਿਰ 23 ਮਾਰਚ 1940 ਨੂੰ ਲਾਹੌਰ ਡੈਕਲੇਰੇਸ਼ਨ ਦਿੱਤੀ ਔਰ ਕਿਵੇਂ ਫਿਰ ਉਹਨਾਂ ਨੇ ਸ਼ਾਤਰ ਅੰਗਰੇਜ਼ਾਂ ਔਰ ਗਾਂਧੀ ਨਹਿਰੂ ਦੇ ਜਬਾੜਿਆਂ ਚੋਂ ਪਾਕਿਸਤਾਨ ਖਿੱਚ ਕੇ ਕੱਢਿਆ ਸੀ ਉਸ ਪਾਸੇ ਨਹੀਂ ਜਾਵਾਂਗੇ ਪਰ ਮੈਂ ਜਦੋਂ ਅੱਜ ਇਸ ਸਾਚੀ ਸਾਖੀ ਨੂੰ ਫਿਰ ਫਰੋਲਾ ਫਰਾਲੀ ਕਰ ਰਿਹਾ ਸੀ ਤੇ ਜਿਹੜੀ ਕੋਟ ਮੇਰੇ ਸਾਹਮਣੇ ਆਈ ਅੱਜ ਜਿਹੜੀ ਇੱਕ ਪਾਸੇ ਤਾਂ ਘੱਟ ਗਿਣਤੀਆਂ ਨੇ ਭਾਰਤ ਦੇ ਨਕਸ਼ੇ 'ਚ ਜਿਹਦੇ 'ਚ ਉਹਨਾਂ ਨੇ ਸਿੱਖਾਂ ਨਾਲ ਜਿਹੜਾ ਔਰ ਮੁਸਲਮਾਨਾਂ ਨਾਲ ਈਸਾਈਆਂ ਨਾਲ ਦਲਿਤਾਂ ਨਾਲ ਕੀ ਕਰ ਰਹੇ ਨੇ ਆਉਣ ਵਾਲੇ ਪੀਰੀਅਡ 'ਚ ਜੈਨੋਸਾਈਡ ਕਿਸ ਲੈਵਲ ਦੇ ਹੋਣੇ ਨੇ ਉਹ ਨਜ਼ਰ ਆ ਰਿਹਾ ਪਰ ਜਿਹੜਾ ਤੁਹਾਨੂੰ ਇਨਰ ਕਨਫਲਿਕਟ ਨਜ਼ਰ ਆਉਂਦਾ ਹੈ ਜਿਸ ਦੇ ਵਿੱਚ ਤੁਹਾਨੂੰ ਕਦੇ ਕਪਲ ਸਿੱਬਲ ਬੋਲਦਾ ਨਜ਼ਰ ਆਉਂਦਾ ਹੈ ਜਾਂ ਕਦੇ ਰਾਹੁਲ ਗਾਂਧੀ ਨਜ਼ਰ ਆਉਂਦਾ ਹੈ ਜਾਂ ਉਹਨਾਂ ਦਾ ਅੱਜ ਕੱਲ੍ਹ ਖੜਗੇ ਕਾਂਗਰਸ ਪ੍ਰੈਜ਼ੀਡੈਂਟ ਹੈ ਜਾਂ ਕੁਝ ਹੋਰ ਸੋਸ਼ਲਿਸਟ ਕਿਸਮ ਦੀਆਂ ਆਵਾਜ਼ਾਂ ਜਾਂ ਜਿਹੜੇ 4-5 ਯੂਟਿਊਬਰ ਪ੍ਰੋਮੀਨੈਂਟਲੀ ਮੀਡੀਆ 'ਚੋਂ ਕੱਢੇ ਗਏ ਉਹ ਪ੍ਰਸੂਤ ਵਾਜਪਾਈ ਹੈ ਅਭਿਸ਼ਾਕ ਲੇਖ ਕੇ ਕੀ ਹੈ ਜਾਂ ਰਵੀਸ਼ ਕੁਮਾਰ ਹੈ ਜਾਂ ਦੂਜੇ ਨੇ ਤੇ ਫਿਰ ਤੁਹਾਨੂੰ ਇਹ ਸਮਝਣ 'ਚ ਹੁੰਦਾ ਹੈ ਵੀ ਇਹਨਾਂ ਦਾ ਉਹ ਵੀ ਪੱਕੇ ਇੰਡੀਅਨ ਨੈਸ਼ਨਲਿਸਟ ਨੇ ਜੀ ਵੀ ਟਕਰਾ ਕੀ ਹੈ ਬਿਲਕੁਲ ਤੇ ਮੈਂ ਜਦੋਂ ਇਹ ਕੋਟ ਨੂੰ ਦੇਖਿਆ ਮੈਂ ਕਿਹਾ ਵੀ ਉਹ ਉਹਨਾਂ ਨੇ ਹਿੰਦੂ ਜ਼ਹਿਨੀਅਤ ਨੂੰ ਤਾਂ ਦੇਖ ਹੀ ਲਿਆ ਸੀ ਉਹਦੇ ਚੋਂ ਪਾਕਿਸਤਾਨ ਨਿਕਲਿਆ ਪਰ ਜਿਹੜਾ ਕਨਫਲਿਕਟ ਅੱਜ ਨਜ਼ਰ ਆ ਰਿਹਾ ਹੈ ਮਾਈਨੋਰਟੀਜ਼ ਨੂੰ ਪਾਸੇ ਰੱਖ ਦਿਓ ਹਿੰਦੂ ਤਵੀਆਂ ਔਰ ਉਹਨਾਂ ਦੇ ਵਿਚਾਲੇ ਉਹਨਾਂ ਨੂੰ ਵੀ ਅਲਾਮਾ ਇਕਬਾਲ ਨੇ ਫੋਰਸ ਹੀ ਕੀਤਾ ਸੀ ਉਹਨਾਂ ਦੇ ਲਫ਼ਜ਼ ਨੇ ਇਹ ਜਿਨ੍ਹਾਂ ਨੂੰ ਲਿਖ ਰਹੇ ਨੇ ਲੈਟਰਸ ਆਫ ਇਕਬਾਲ ਟੂ ਜਿਨ੍ਹਾਂ ਆਲਸੋ ਦਾ ਇਨਸਰਸ਼ਨ ਆਫ ਜਵਾਹਰ ਲਾਲ ਨਹਿਰੂਜ਼ ਸੋਸ਼ਲਿਜ਼ਮ is likely to cause much bloodshed among the Hindus themselves. ਹੁਣ ਤੁਸੀਂ ਦੇਖੋਗੇ ਕਿ ਮੋਦੀ ਤੋਂ ਲੈ ਕੇ ਆਰਐਸਐਸ ਦਾ ਜੇ ਸਿੱਧਾ ਅਟੈਕ ਹੁੰਦਾ ਗਾਂਧੀ ਤੇ ਨਹੀਂ ਹੁੰਦਾ ਕਿਉਂਕਿ ਗਾਂਧੀ ਤਾਂ ਰਾਮ ਰਾਜ ਦੇ ਰੂਪ ਦੇ ਵਿੱਚ ਸੌਫਟ ਹਿੰਦੂਤਵਾ ਦੇ ਰਿਹਾ ਨਹਿਰੂ ਨੂੰ ਟਾਰਗੇਟ ਕਰਦੇ ਨੇ ਹੁਣ ਨਹਿਰੂ ਵੀ ਇੱਕ ਕਨਫਿਊਜ਼ਡ ਬੰਦਾ ਸੀ ਉਹਦੇ ਵਿੱਚ ਜਿਹੜਾ ਉਹ ਕਿਤੇ ਨਾ ਕਿਤੇ ਸ਼ੁੱਧ ਹਿੰਦੂ ਵੀ ਬੈਠਾ ਹੋਇਆ ਸੀ ਪਰ ਉਹ ਆਪਣੇ ਆਪ ਨੂੰ ਨਾਨ ਪ੍ਰੈਕਟਿਸਿੰਗ ਹਿੰਦੂ ਕਹਿੰਦਾ ਸੀ ਸੈਕੂਲਰਿਜ਼ਮ ਸੋਸ਼ਲਿਜ਼ਮ ਤੋਂ ਵੀ ਪ੍ਰਭਾਵਿਤ ਸੀ ਲਾਈਫ ਸਟਾਈਲ ਉਹਦਾ ਰਾਇਲ ਵੀ ਸੀ ਕਿ ਜੀ ਉਹਦੇ ਕੱਪੜੇ ਪੈਰਿਸ ਦੇ ਵਿੱਚ ਸਿਲ ਰਹੇ ਨੇ ਜਾਂ ਦੂਜਾ ਹੋ ਰਿਹਾ ਉਹੀ ਕਨਫਿਊਜ਼ਨ ਵਾਲਾ ਲੇਕਿਨ ਸੋਸ਼ਲਿਜ਼ਮ ਵਰਡ ਉਹਨੂੰ ਕਮਿਊਨਿਜ਼ਮ ਵੀ ਉਹਨੂੰ ਲੱਗਾ ਵੀ ਇਹ ਅਜੇ ਟੂ ਮਚ ਸਟਰੋਂਗਰ ਡੋਜ਼ ਹੈ ਕੈਪੀਟਲਿਜ਼ਮ ਵੀ ਸੋਸ਼ਲਿਜ਼ਮ ਦੀ ਲਾਈਨ ਉਹਨੇ ਕੱਢੀ ਕਿ ਜੀ ਅਸੀਂ ਸਮਾਜਵਾਦ ਅੱਧ ਪਚੱਦਾ ਜਿਹੜਾ ਅੱਧਾ ਖੋਤਾ ਅੱਧਾ ਘੋੜਾ ਵਿੱਚੋਂ ਖੱਚਰ ਨਿਕਲੀ ਇਹ ਪਾਰਟਸ ਪਰ ਅਲਾਮਾ ਇਕਬਾਲ ਦੇਖ ਰਹੇ ਨੇ ਵੀ ਇੱਕ ਦਿਨ ਆਏਗਾ ਹਿੰਦੂਆਂ 'ਚ ਬਲੱਡ ਸ਼ੈਡ ਹੋਏਗਾ ਸੋਸ਼ਲਿਜ਼ਮ ਔਰ ਬ੍ਰਹਮਨਿਜ਼ਮ 'ਚ ਔਰ ਉਹ ਕਹਿੰਦੇ ਨੇ ਆਲਸੋ the insertion of Jawaharlal Nehru's socialism is likely to cause much bloodshed among the Hindus themselves. The issue between social democracy and Brahmanism is not dissimilar to the one between Brahmanism and Buddhism. ਹੁਣ ਤੁਸੀਂ ਦੇਖੋ ਇਹ ਹੈ ਹਿਸਟਰੀ ਦੇ ਉੱਤੇ ਪਕੜ ਔਰ ਦੂਜੇ ਉਹਨਾਂ ਨੇ ਕਿਹਾ ਵੀ ਜਿਹੜਾ ਹੁਣ ਬੁੱਧਿਜ਼ਮ ਕੀ ਸੀ ਬੁੱਧਿਜ਼ਮ ਐਕਚੁਅਲੀ ਵਰਨ ਆਸ਼ਰਮ ਨੂੰ ਭੰਨਦਾ ਸੀ ਸਮਾਜਿਕ ਬਰਾਬਰੀ ਦੀ ਗੱਲ ਕਰਦਾ ਸੀ ਦੂਜਿਆਂ ਦੀ ਔਰ ਬੁੱਧਿਜ਼ਮ ਦਾ ਕੀ ਹਸ਼ਰ ਕੀਤਾ ਔਰ ਉਸ ਨੂੰ ਹੀ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਵੀ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੈਂ ਪਿੰਦਾਰ में ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ में ਗੈਰਾਂ ਦੀ ਮਹਿਫਲ ਬੁੱਧਿਜ਼ਮ ਦਾ ਸਫਾਇਆ ਕਰਤਾ ਇੱਥੋਂ ਸ਼ਾਸਤਰ ਔਰ ਸ਼ਸਤਰ ਦੋਨਾਂ ਦੇ ਨਾਲ ਔਰ ਇਹ ਜਿਨ੍ਹਾਂ ਨੂੰ ਇਕਬਾਲ ਕਹਿ ਰਹੇ ਨੇ ਕਿ ਵੀ ਇਹ ਜਿਹੜਾ ਡੈਮੋਕ੍ਰੇਸੀ ਜਿਹੜਾ ਹੈ ਸੋਸ਼ਲਿਜ਼ਮ ਔਰ ਬ੍ਰਾਹਮਨਿਜ਼ਮ ਹੈ ਇਹ ਤਾਂ ਟੱਕਰ ਉਵੇਂ ਹੀ ਹੋਏਗੀ ਜਿਵੇਂ ਬੁੱਧਿਜ਼ਮ ਔਰ ਬ੍ਰਾਹਮਨਿਜ਼ਮ ਦੀ ਸੀ ਔਰ ਇਹ ਜਿਹੜਾ ਦਾ ਇਸ਼ੂ ਬਿਟਵੀਨ social democracy and Brahmanism is not dissimilar to the one between Brahmanism and Buddhism. It is clear to my mind
if Hinduism accepts social democracy, it must necessarily cease to be Hinduism. ਕਿ ਜੇ ਹਿੰਦੂਇਜ਼ਮ ਸੋਸ਼ਲ ਡੈਮੋਕ੍ਰੇਸੀ ਨੂੰ ਬਰਾਬਰੀ ਨੂੰ ਐਕਸੈਪਟ ਕਰ ਲੇ ਫਿਰ ਤਾਂ ਹਿੰਦੂਇਜ਼ਮ ਰਿਹਾ ਹੀ ਨਹੀਂ ਹੈ। ਬਿਲਕੁਲ, ਕਿਉਂਕਿ ਹਿੰਦੂਇਜ਼ਮ ਦੀ ਰੀੜ ਦੀ ਹੱਡੀ ਤਾਂ ਵਰਨ ਆਸ਼ਰਮ ਹੈ, ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਕਿ ਆਹ ਸ਼ੂਦਰ ਕੇ लिए हिंदुस्तान गम खाना है, दर्द इंसानी से इस बस्ती का दिल बेगाना है। ਇਹ ਵਰਨ ਆਸ਼ਰਮ ਦਾ ਬ੍ਰਾਹਮਣਿਜ਼ਮ ਤੇ ਸੋਸ਼ਲਿਜ਼ਮ ਬਰਾਬਰ, ਵਨ ਮੈਨ ਵਨ ਵੋਟ ਦੂਜਾ। ਔਰ ਇਹ ਜਦੋਂ ਅੱਜ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਬਲੱਡ ਸ਼ੈਡ ਕਿਸ ਪਾਸੇ ਵੱਲ ਜਾ ਰਹੀ ਆ, ਜੇ ਤਾਂ ਆਈਡੀਆਜ਼ ਦੀ ਟੱਕਰ ਹੈ, ਜੀ ਕਿਵੇਂ ਸੰਗੋਲ ਸਥਾਪਿਤ ਕੀਤਾ ਹੈ, ਕਿਵੇਂ ਨਵੇਂ ਕਾਨੂੰਨ ਲਿਆਂਦੇ ਜਾ ਰਹੇ ਨੇ, ਕਿਵੇਂ 2024 ਦੀਆਂ ਚੋਣਾਂ ਤੋਂ ਬਾਅਦ ਫਿਰ ਬ੍ਰਾਹਮਣਿਜ਼ਮ ਪੂਰੀ ਤਰ੍ਹਾਂ ਸਥਾਪਿਤ ਹੋਏਗਾ। ਸੈਲੂਟ ਹੈ ਅਲਾਮਾ ਇਕਬਾਲ ਦੇ ਜੀਨੀਅਸ ਨੂੰ। ਕਾਸ਼ ਸਾਡੇ ਕੋਲ ਉਦੋਂ ਵੀ ਔਰ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਤੁਸੀਂ ਚਾਰ ਚੁਫੇਰੇ ਆਪਣੀ ਕੌਮ 'ਚ ਨਜ਼ਰ ਮਾਰ ਕੇ ਦੇਖ ਲਓ, ਕਿਹਦੇ ਕੋਲ ਵਿਜ਼ਨ ਹੈ। ਬਿਲਕੁਲ ਠੀਕ ਹੈ, ਸਿਰੜ ਹੈ, ਤੁਰੇ ਹੋਏ ਹਾਂ ਅਸੀਂ, ਲੇਕਿਨ ਜਿਹੜੇ ਕੋਈ ਵੀ ਤਬਦੀਲੀ ਹੁੰਦੀ ਹੈ, ਔਰ ਇਹ ਸਰ ਕਪੂਰ ਸਿੰਘ ਜਦੋਂ ਉਹ ਆਪਣੇ ਲਾਸਟ ਦਿਨਾਂ ਦੇ ਵਿੱਚ ਤਕਲੀਫ 'ਚੋਂ ਗੁਜ਼ਰ ਰਹੇ ਸੀ ਔਰ ਖਾਲਿਸਤਾਨ ਦੀ, ਉਹਨਾਂ ਨੇ ਕਿਹਾ ਜੀ ਬਿਲਕੁਲ ਕੌਮ ਤਿਆਰ ਹੈ, ਪਰ ਉਹ ਲੀਡਰਸ਼ਿਪ ਕਿੱਥੇ ਹੈ ਜਿਹਨੇ ਡਿਲੀਵਰ ਕਰਨਾ। ਸੋ ਇਹ ਅੱਜ ਵੀ ਇਹ ਵੱਡਾ ਸਵਾਲ ਸਾਡੇ ਸਾਹਮਣੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੈਂਡ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।